ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੇ ਕੋਲ ਅਗਲੀ ਈਮੇਲ ਆਈ ਹੈ ਬੜੌਦਾ ਗੁਜਰਾਤ ਤੋਂ ਵੀਰ ਗੁਰਕਿਰਤ ਸਿੰਘ ਜੀ ਦੀ। ਇਹ ਲਿਖਦੇ ਹਨ, ਮਾਨਯੋਗ ਡਾਕਟਰ ਅਮਰਜੀਤ ਸਿੰਘ ਜੀ ਅਤੇ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਪੂਰਨ ਨਿਸ਼ਚਾ ਹੈ ਕਿ ਖਾਲਿਸਤਾਨ ਬਣੇਗਾ ਤੇ ਅਸੀਂ ਆਜ਼ਾਦੀ ਦਾ ਨਿੱਘ ਵੀ ਮਾਣਾਂਗੇ ਅਤੇ ਤੁਹਾਡੇ ਵਰਗੇ ਹੀ ਸਮਝਦਾਰ ਵਿਅਕਤੀ ਸਾਡੇ ਲੀਡਰ ਹੋਣਗੇ। ਵੀਰ ਜੀ, ਬਾਹਰ ਰਹਿੰਦੇ ਸਿੱਖ ਪੰਜਾਬ ਨਾਲੋਂ ਜ਼ਿਆਦਾ ਗੁਰੂ ਘਰ ਜਾਂਦੇ ਹਨ। ਪ੍ਰੋਪਰਲੀ ਸੰਡੇ ਪ੍ਰੋਗਰਾਮ ਹੁੰਦੇ ਹਨ, ਪਰ ਕੀਰਤਨ ਤੇ ਅਰਦਾਸ ਤੇ ਲੰਗਰ ਚਲੋ ਘਰੋਂ ਘਰ। ਮੈਂ ਬੜੌਦੇ ਰਹਿੰਦਾ ਹਾਂ। ਇੱਥੇ ਰਹਿੰਦਾ ਹਾਂ, ਇੱਕ ਸਰਕਾਰੀ ਗੁਰਦੁਆਰੇ ਸੇਵਾ ਹੈ। ਤਕਰੀਬਨ 1500 ਸੰਗਤ ਆਂਦੀ ਹੈ। 25% ਸਿੱਖ, 50% ਸਿੰਧੀ, 25% ਡਿਫੈਂਸ ਪਰਸਨਸ। ਸਿੱਖਾਂ ਵਿੱਚ ਇੱਕਾ ਦੁੱਕਾ ਛੱਡ ਮੂਲ ਸਿਧਾਂਤਾਂ ਦਾ ਪਤਾ ਹੀ ਨਹੀਂ। ਸਾਰੇ ਹੀ ਤਿਉਹਾਰ ਮਨਾਉਂਦੇ ਆ, ਕੋਈ ਗਣੇਸ਼ ਪਾਊ, ਕੋਈ ਜਨਮਅਸ਼ਟਮੀ, ਨਰਾਤੇ, ਹੋਰ ਕਰਮਕਾਂਡ ਸਾਰੇ ਹੀ। ਲੰਗਰ ਦਾ ਬੜਾ ਜ਼ੋਰ, 2 ਮਹੀਨੇ ਐਡਵਾਂਸ ਬੁਕਿੰਗ, ਕਿਉਂਕਿ ਸਿੰਧੀ ਵੀ ਬਹੁਤ ਨੇ। ਆਰਤੀ ਪੱਕਾ ਕਰਦੇ ਆ, ਉਹ ਵੀ ਥਾਲੀ ਨਾਲ। ਮੈਂ ਹਰ ਜਗ੍ਹਾ ਕਹਿੰਦਾ ਕੀ ਭਾਵ ਹੈ ਆਰਤੀ ਦਾ, ਨਾ ਕਰੋ, ਪਰ ਫਿਰ ਵੀ ਕੋਈ ਬੁੱਢੀ ਮਾਈ ਕਹਿੰਦੀ ਅੱਜ ਕਰ ਲਵੋ। ਇਹ ਸਭ ਕਰਮਕਾਂਡ ਮੈਂ ਗੁਰਦੁਆਰੇ ਤੇ ਨਹੀਂ ਹੋਣ ਦਿੰਦਾ, ਪਰ ਵੈਸੇ ਘਰਾਂ ਵਿੱਚ ਮੇਰਾ ਕੋਈ ਜ਼ੋਰ ਨਹੀਂ। ਇਹ ਸਿੰਧੀ ਲੋਕ ਨਾ ਤੇ ਪੂਰੇ ਹਿੰਦੂ ਹਨ ਤੇ ਨਾ ਸਿੱਖ। ਇੰਜ ਲੱਗਦਾ ਹੈ ਅਸੀਂ ਇਹਨਾਂ ਨੂੰ ਸਾਂਭਿਆ ਹੀ ਨਹੀਂ। ਬੜੌਦੇ ਸ਼ਹਿਰ ਮੁੱਖ 5 ਗੁਰੂ ਘਰ ਹਨ, ਪਰ ਇੱਥੇ ਸਭ ਤੋਂ ਵੱਧ ਸੰਗਤ ਹੈ। ਕਾਰਨ ਸ਼ਾਇਦ ਇੱਥੇ ਕੋਈ ਗੁਰਦੁਆਰਾ ਕਮੇਟੀ ਨਹੀਂ, ਸਭ RSS ਦੇ ਹੱਥ ਹੈ। ਮੇਰੀ ਸੇਵਾ ਮੈਂ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਬਾਕੀ ਰੈਫਰੈਂਡਮ ਬਾਰੇ ਥੋੜਾ ਬਹੁਤਾ ਨੌਜਵਾਨ ਗੱਲਬਾਤ ਕਰਦੇ ਆ। ਇੱਥੇ ਮੰਦਿਰ ਵੀ ਹੈ, ਮੈਜੋਰਟੀ ਹੋਣ ਕਾਰਨ ਬੜਾ ਪ੍ਰਮੋਟ ਕਰਦੇ ਆ ਉਸ ਨੂੰ, ਪਰ ਮੇਰ ਸਿੱਖੀ ਸਪੋਰਟ ਜੋ ਗੁਰੂ ਸਾਹਿਬ ਨੇ ਬਖਸ਼ੀ ਹੈ, ਮੰਦਿਰ ਉਸ ਪੱਧਰ ਦੀ ਸੇਵਾ ਨਹੀਂ ਦਿੰਦਾ ਜਿੰਨਾ ਉਸ ਨੂੰ ਵਡਿਆਉਂਦੇ ਆ। 20 ਗ੍ਰਾਮ ਬੂੰਦੀ ਤੇ ਤੀਜਾ ਹਿੱਸਾ ਕੇਲੇ ਦਾ। ਇਹ ਮੁਸ਼ਕਲ ਹੋ ਜਾਂਦਾ ਹੈ ਤੇ ਗੁਰਦੁਆਰਾ ਸਾਹਿਬ ਤੋਂ ਸੇਵਾ ਲਈ ਮਨਾ ਕਰਨਾ ਪੈਂਦਾ ਹੈ, ਜ਼ਿਆਦਾ ਹੋ ਜਾਂਦੀ ਹੈ। ਡਾਇਰੈਕਟ ਚੰਗਾ ਤੇ ਨਹੀਂ ਕਹਿੰਦੇ, ਪਰ ਮੂੰਹ ਵਿੱਚ ਉਂਗਲਾਂ ਜ਼ਰੂਰ ਪਾਉਂਦੇ ਆ ਤੇ ਕਈ ਨਾ ਚਾਹੁੰਦੇ ਹੋਏ ਵੀ ਸਿਫਤ ਕਰ ਜਾਂਦੇ ਆ, ਕਿਉਂਕਿ ਪ੍ਰਭਾਵ RSS ਦਾ ਹੈ। ਦੱਸੋ, RSS ਦਾ ਕੰਮ ਸੰਮੇਲਨ ਕਰਵਾਉਣਾ ਹੈ, ਕਹਿੰਦੇ ਸਨਾਤਨ ਮੈਥੋਲੋਜੀ ਤੇ ਸੰਮੇਲਨ ਕਰਨਾ ਹੈ। ਮੈਂ ਸਮਝਦਾ ਸਾਨੂੰ ਆਪਣੀ ਤਾਕਤ ਦਾ ਹੀ ਨਹੀਂ ਕਿ ਸਾਡੇ ਗੁਰਦੁਆਰੇ ਕੀ ਕਰ ਸਕਦੇ ਹਨ। ਬਾਕੀ ਤੁਸੀਂ ਲੱਗੇ ਰਹੋ, ਮੰਜ਼ਲ ਕਰੀਬ ਹੈ। ਕਰੀਬ ਤੋਂ ਭਾਵ ਕਿੰਨਾ ਵੀ ਸਮਾਂ ਲੱਗੇ, ਸਿੰਘ ਜੁੜ ਰਹੇ ਹਨ। ਮੈਂ ਜ਼ਿਆਦਾ ਡਿਟੇਲ ਨਹੀਂ ਦੇ ਰਿਹਾ। ਸਰਕਾਰੀ ਤੋਂ ਭਾਵ ਫੌਜ ਜਾਂ ਕੋਈ ਸਰਕਾਰ ਨਾਲ ਸੰਬੰਧਿਤ ਅਦਾਰਾ। ਆਪ ਬਹੁਤ ਸਮਝਦਾਰ ਹੋ। ਮੈਂ ਐਸ ਓਸ਼ੋ ਦੇ ਵਿਚਾਰਾਂ ਬਾਰੇ ਲਿਖਿਆ ਸੀ, ਤੁਸੀਂ ਡਾਇਰੈਕਟ ਨਹੀਂ ਪੜਿਆ, ਪਰ ਤੁਹਾਡੇ ਸੈਗਮੈਂਟ ਵਿੱਚ ਜਵਾਬ ਮਿਲ ਗਿਆ। ਬਹੁਤ ਬਹੁਤ ਧੰਨਵਾਦ ਜੀ। ਜੇ ਸਮਾਂ ਹੋਏ ਤਾਂ ਇਸ ਲਿਖਤ ਨੂੰ ਪੜ੍ਹ ਲੈਣਾ ਜੀ। ਇੱਕ ਗੱਲ ਹੋਰ, ਕੋਈ ਆਪਣੇ ਵਰਗਾ ਹੋਰ ਸੱਜਣ ਵੀ ਤਿਆਰ ਰੱਖੋ ਜੋ ਤੁਹਾਡੇ ਜਿੰਨੀ ਗੰਭੀਰਤਾ ਨਾਲ ਗੱਲ ਕਰਨ ਯੋਗ ਹੋਵੇ ਤੇ ਤੁਹਾਡੀ ਗੈਰ ਹਾਜ਼ਰੀ ਵਿੱਚ ਜ਼ਿੰਮੇਵਾਰੀ ਲਵੇ। ਭੁੱਲ ਚੁੱਕ ਦੀ ਮਾਫੀ ਜੀ। ਜੀ ਡਾਕਟਰ ਸਾਹਿਬ। ਵੀਰ ਗੁਰਕੀਰਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਬੜੌਦਾ ਗੁਜਰਾਤ ਤੋਂ ਲਿਖਿਆ ਜੀ, ਔਰ ਭੈਣ ਜੀ ਅਮਨਜੋਤ ਕੌਰ ਜੀ ਦੀ ਲਿਖਤ ਤੋਂ ਬਾਅਦ ਪੰਜਾਬ ਤੋਂ ਬਾਹਰੋਂ ਔਰ ਖਾਸ ਤੌਰ ਤੇ ਮੋਦੀ ਦੀ ਸਟੇਟ ਗੁਜਰਾਤ ਦੇ ਬੜੌਦਾ ਸ਼ਹਿਰ, ਜਿੱਥੇ ਗੁਰਦੁਆਰੇ 'ਚ ਵੀ 25% ਡਿਫੈਂਸ ਪਰਸਨਲ ਆਉਂਦੇ ਨੇ, 50% ਜ਼ਿੰਦੀ ਨੇ ਜੀ। ਇਹ ਲਿਖਤ ਆਪਣੇ ਆਪ 'ਚ ਦੱਸਦੀ ਹੈ ਕਿ ਵੀ ਬੇਸ਼ੱਕ ਬਹੁਤ ਸਾਰਾ ਬਾਹਰਲਾ ਸਿੱਖ ਮੁੱਖ ਧਾਰਾ ਦੇ ਪ੍ਰਭਾਵ ਨੂੰ ਕਬੂਲ ਰਿਹਾ ਹੈ, ਸ਼ਾਇਦ ਅਗਲੀ ਜਨਰੇਸ਼ਨ ਤੱਕ ਪਹੁੰਚਦਿਆਂ ਹੋਰ ਵੀ ਕਬੂਲਣ, ਪਰ ਉਸ ਸਿਸਟਮ ਦੇ ਵਿੱਚ ਵੀ ਵੀਰ ਗੁਰਕੀਰਤ ਸਿੰਘ ਵਰਗੇ ਨੌਜਵਾਨ ਮੌਜੂਦ ਨੇ ਜਿਹੜੇ ਸੱਚਾਈ ਨੂੰ ਸਮਝਦੇ ਨੇ, ਜਿਨ੍ਹਾਂ ਨੇ ਪੂਰੇ ਵੇਰਵੇ ਨਾਲ ਉਹਨਾਂ ਨੇ ਪਹਿਲਾਂ ਤਾਂ ਆਪਣੀ ਕਮਿਊਨਿਟੀ ਦਾ ਦੱਸਿਆ ਕਿ ਵੀ ਸਾਡਾ ਗੁਰਦੁਆਰਾ, ਔਰ ਇੱਕ ਗੱਲ ਜਿਹੜੀ ਉਹਨਾਂ ਨੇ ਕਹੀ ਕਿ ਵੀ ਜੀ ਕੀਰਤਨ ਲੰਗਰ ਤੇ ਫਿਰ ਚਲੋ ਚੱਲੀ। ਵੈਸੇ ਇਹ ਇਕੱਲੇ ਬੜੌਦਾ ਦਾ ਹਾਲ ਨਹੀਂ, ਇੰਟਰਨੈਸ਼ਨਲੀ ਜਿਹੜਾ ਹੈਗਾ ਉਹ ਮੈਨੂੰ ਤਾਂ ਕਈ ਵਾਰੀ ਲੱਗਦਾ ਹੁੰਦਾ ਕਿ ਦੀਵਾਨ ਲੱਗਣਾ ਹੀ ਲੰਗਰ ਚਾਹੀਦਾ, ਪਰ ਜੇ ਲੰਗਰ ਹਾਲ ਚ ਲਾਉਣ ਲੱਗ ਗਏ ਫਿਰ ਉਹ ਦੀਵਾਨ ਹਾਲ ਚਲੇ ਜਾਇਆ ਕਰਨਗੇ ਲੋਕ, ਕਿਉਂਕਿ ਤੁਹਾਨੂੰ ਉੱਥੇ ਭੀੜ ਨਜ਼ਰ ਆਉਂਦੀ ਹੁੰਦੀ ਹੈ ਤੇ ਅੰਦਰ ਉਨੇ ਕੀ, ਔਰ ਐਵਰੇਜ ਸਿਟਿੰਗ ਟਾਈਮ 20-25-30 ਮਿੰਟ। ਕਈ ਤਾਂ ਇਸ ਕਿਸਮ ਦੇ ਵੀ ਨੇ ਲੰਗਰ ਚ ਆਉਂਦੇ ਨੇ, ਲੰਗਰ ਚੋਂ ਚਲੇ ਜਾਂਦੇ ਨੇ, ਮੱਥਾ ਵੀ ਨਹੀਂ ਟੇਕਦੇ। ਔਰ ਇਹ ਸਿਸਟਮ ਇਸ ਕਿਸਮ ਦਾ ਬਣ ਗਿਆ। ਕੈਨੇਡਾ ਦੇ ਹਵਾਲੇ ਨਾਲ ਅਕਸਰ ਗੱਲ ਹੁੰਦੀ, ਇੱਥੇ ਵੀ ਸ਼ੁਰੂ ਹੋ ਗਈ ਹੋਏਗੀ। ਕਈ ਪਹਿਲਾਂ ਕਾਲ ਕਰਕੇ ਪੁੱਛਦੇ ਨੇ ਕਿ ਅੱਜ ਲੰਗਰ ਚ ਬਣਿਆ ਕਿ ਮੀਨੂ ਕੀ ਹੈ, ਕਿ ਵੀ ਉਸ ਲਿਹਾਜ਼ ਨਾਲ। ਸੋ ਇਹ ਅਨਫੋਰਚੂਨੇਟ ਹੈ ਕਿ ਵੀ ਇਹ ਠੀਕ ਹੈ ਕਿ ਲੰਗਰ ਸਾਡੀ ਜਿਹੜੀ ਹੈ ਸੰਸਥਾ ਗੁਰੂ ਸਾਹਿਬ ਨੇ ਸਥਾਪਿਤ ਕੀਤੀ,
ਜਿਸ ਦੇ ਬਹੁਤ ਸਾਰੇ ਮੈਸੇਜ ਨੇ। ਇੱਕ ਸਿਰਫ ਢਿੱਡ ਭਰਨਾ ਨਹੀਂ, ਇਸ ਦਾ ਘਰੋਂ ਪਰੌਂਠੇ ਖਾ ਕੇ ਉੱਥੇ ਜਾ ਕੇ ਫਿਰ ਖਾਣ ਵਾਲਾ ਜੀ ਕੰਮ ਹੁੰਦਾ ਹੈ। ਪਰ ਜਿਸ ਕਦਰ ਅੱਜ ਸਾਡੇ ਲੰਗਰ ਅਸੀਂ ਬਣਾ ਦਿੱਤੇ ਨੇ ਮਲਟੀਪਲ ਆਈਟਮਸ ਦੇ ਨਾਲ, ਦੂਸਰਾ ਇਹ ਸਾਰਾ ਜਿਹੜਾ ਹੈ ਉਹ ਲੰਗਰ ਦੀ ਅਹਿਮੀਅਤ ਨੂੰ ਵੀ ਘਟਾਇਆ ਹੈ। ਔਰ ਗੁਰਦੁਆਰੇ ਜਾ ਕੇ ਜੋ ਸੰਗਤ ਦੇ ਵਿੱਚ ਬੈਠ ਕੇ ਸੇਵਾ ਦਾ ਆਸਪੈਕਟ ਆਪਣੀ ਥਾਂ ਹੈ, ਲੰਗਰ ਦੇ ਵਿੱਚ ਸੇਵਾ ਕਰਨਾ, ਚਲੋ ਬੀਬੀਆਂ ਦਾ ਬਹੁਤ ਅਜੇ ਵੀ ਬੜੀ ਸ਼ਿੱਦਤ ਦੇ ਨਾਲ ਬੀਬੀਆਂ ਸੇਵਾ ਕਰਦੀਆਂ ਨੇ, ਪਰ ਹੁਣ ਵੱਡੇ ਗੁਰਦੁਆਰਿਆਂ ਜਾਂ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਉਹ ਤਾਂ ਭਈਏ ਹਾਇਰ ਕੀਤੇ ਹੋਏ ਨੇ ਜੀ। ਹੁਣ ਤਾਂ ਉਹ ਇੱਕ ਸ਼ਗਨ ਜਿਹਾ ਹੀ ਹੋ ਗਿਆ, ਕਈ ਜਾ ਕੇ ਉੱਥੇ ਕਰਨ ਵਾਲਾ ਬਹੁਤ ਸਾਰਾ ਜਿਹੜਾ ਉਹ ਕਮਰਸ਼ੀਅਲ ਕੰਮ ਹੋ ਗਿਆ। ਇੱਥੇ ਵੀ ਹੁਣ ਕਈ ਥਾਵਾਂ ਤੇ ਕੇਟਰਿੰਗ ਹੀ ਹੁੰਦੀ ਹੈ, ਉਹਦੇ ਥੱਲੇ ਤੁਹਾਡਾ ਜਿਹੜਾ ਸੇਵਾ ਦਾ ਸੀ ਉਹ ਵੀ ਕੰਮ ਘਟਦਾ ਜਾਂਦਾ। ਸੋ ਉਹਨਾਂ ਨੇ ਇਹ ਇੱਕ ਘਾਟ ਹੈ। ਔਰ ਜਿਹੜਾ ਪਹਿਲਾਂ ਉਹਨਾਂ ਨੇ ਭੈਣ ਜੀ ਨੇ ਕਿਹਾ ਕਿ ਸੋ ਕਾਲਡ ਮੁੱਖ ਧਾਰਾ, ਉਸ ਦਾ ਇਹ ਨਤੀਜਾ ਹੈ। ਹੁਣ ਮੁੱਖ ਧਾਰਾ 'ਚ ਇੱਕ ਵਰਡ ਜਿਹੜਾ ਸੈਕੂਲਰ ਜਾਂ ਜਿਹੜਾ ਬੰਦਾ ਆਪਣੇ ਧਰਮ ਦੀ ਗੱਲ ਕਰਦਾ ਹੈ ਉਸ ਨੂੰ ਫਿਰਕੂ ਕਹਿਣਾ ਇਹ ਆਮ ਹੈ ਕਿ ਵੀ ਇਹ ਕਮਿਊਨਲ ਹੈ ਜੀ। ਹੁਣ ਉਹਦੇ ਜੋ ਕਹਿੰਦੇ ਵੀ ਗਣੇਸ਼ ਉਤਸਵ ਵੀ ਮਨਾ ਲਓ, ਜਨਮ ਅਸ਼ਟਮੀ ਵੀ ਮਨਾ ਲਓ, ਗੁਰਪੁਰਬ ਵੀ ਮਨਾ ਲਓ, ਕਿ ਜੀ ਦੇਖੋ ਸਾਡੇ ਲਈ ਤਾਂ ਸਭ ਇੱਕੋ ਹੈ, ਹਾਂਜੀ ਸਭ ਠੀਕ ਹੈ। ਔਰ ਆਰਤੀ ਥਾਲੀ ਦੇ ਨਾਲ ਨਾਲ ਤੁਸੀਂ ਪੜ੍ਹ ਰਹੇ ਹੋ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ। ਉਹ ਭਾਈ ਜੇ ਗਗਨ ਥਾਲ ਹੈ, ਸੂਰਜ ਚੰਦਰਮਾ ਦੀਵੇ ਨੇ, ਤਾਰੇ ਜਿਹੜੇ ਨੇ ਉਹਦੇ ਜੜੇ ਹੋਏ ਮੋਤੀ ਨੇ, ਤੇ ਆਹ ਤਾਂ ਤੁਸੀਂ ਦੀਵੇ ਬਾਲੇ ਹੋਏ ਨੇ, ਬਾਲ ਕੇ ਰੱਖੇ ਨੇ ਥਾਲੀ ਦੇ ਵਿੱਚ ਜੀ। ਲੇਕਿਨ ਇਹ ਇਸ ਕਿਸਮ ਦਾ ਹਿੰਦੂਤਵੀ ਪ੍ਰਭਾਵ ਹੈ। ਉਹਨਾਂ ਨੇ ਸਿੰਧੀਆਂ ਦੇ ਹਵਾਲੇ ਨਾਲ ਕਿਹਾ ਵੀ ਉਹ ਵਿੱਚ ਹੀ ਹਿੰਦੂ ਨੇ, ਵਿੱਚ ਹੀ ਸਿੱਖ ਨੇ। ਦੇਖੋ ਇਹ ਤਾਂ ਇੱਕ ਹਿੱਸਾ ਹੈਗਾ ਉਹਨਾਂ ਦੇ ਲਈ। ਜਦੋਂ ਸਿੱਖੀ ਦੀ ਗੱਲ ਵੀ ਬਹੁਤ ਵਾਰੀ ਹੋਏਗਾ ਜੀ, ਬਹੁਤ ਸ਼ਰਧਾ ਹੈ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ। ਜਿਹੜੇ ਆਪਣੇ ਜਥੇ ਜਦੋਂ ਪਾਕਿਸਤਾਨ ਜਾਂਦੇ ਨੇ, ਨਨਕਾਣਾ ਸਾਹਿਬ ਜਾਂ ਦੂਸਰੀਆਂ ਥਾਵਾਂ ਤੇ ਕਈ ਹਫ਼ਤੇ ਪਹਿਲਾਂ ਸਿੰਧੀ ਸ਼ਰਧਾਲੂ ਆ ਜਾਂਦੇ ਨੇ, ਲੰਗਰ ਦੀ ਸੇਵਾ ਵੀ ਕਰਦੇ ਨੇ, ਔਰ ਕੁਝ ਹੱਦ ਤੱਕ ਈਵਨ ਬਾਣੀ ਨਾਲ ਵੀ ਪਿਆਰ ਕਰਦੇ ਨੇ ਜੀ, ਕੋਈ ਸ਼ੱਕ ਨਹੀਂ ਹੈ। ਡਾਕਟਰ ਦਰਸ਼ਨ ਸਿੰਘ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੇ ਹੈੱਡ ਆਫ ਦਾ ਗੁਰੂ ਨਾਨਕ ਸਟੱਡੀਜ਼ ਸੀ ਜੀ। ਉਹ ਕਹਿਣ ਲੱਗੇ ਜੀ ਮੈਂ ਨਨਕਾਣਾ ਸਾਹਿਬ ਗਿਆ, ਆਪਣੇ ਜਿਹੜੇ ਬਹੁਤੇ ਜਥੇ ਵਾਲੇ ਗਏ ਉਹ ਤਾਂ ਅਜੇ ਕਮਰਿਆਂ 'ਚ ਘਰਾੜੇ ਮਾਰ ਰਹੇ ਸੀ ਤੇ ਅੰਦਰ ਬਹੁਤੇ ਸਿੰਧੀ ਔਰ ਸਾਰੇ ਹੀ ਲਗਭਗ ਆਸਾ ਦੀ ਵਾਰ ਵੇੜੇ ਨਾਲ ਬਾਣੀ ਪੜ੍ਹ। ਹੁਣ ਇਹ ਪੱਖ ਤਾਂ ਠੀਕ ਹੈ ਬਾਣੀ ਦਾ, ਲੇਕਿਨ ਕੁੱਲ ਮਿਲਾ ਕੇ ਕਿਉਂਕਿ ਸਿੰਧ ਸਿੱਖ ਰਾਜ ਦਾ ਹਿੱਸਾ ਨਹੀਂ ਸੀ, ਡੋਮੀਨੇਟ ਹਿੰਦੂ ਕਲਚਰ ਰਿਹਾ, ਸੋ ਅਲਟੀਮੇਟਲੀ ਉਹਨਾਂ ਦੇ ਉੱਤੇ ਹਿੰਦੂਤਵੀ ਪ੍ਰਭਾਵ ਵੀ ਜ਼ਿਆਦਾ ਹੈ। ਇਸ 'ਚ ਕੋਈ ਦੋ ਰਾਵਾਂ ਨਹੀਂ ਨੇ। ਔਰ ਉਹ ਹੁਣ ਅਡਵਾਨੀ ਹੋਏ, ਜੇਠ ਮਲਾਨੀ ਹੋਏ, ਬੀਜੇਪੀ ਆਰਐਸਐਸ ਦੇ ਲੀਡਰ ਸਾਰੇ ਸਿੰਧੀ ਨੇ ਜੀ। ਔਰ ਇਹਦਾ ਮੈਂ ਸਮਝਦਾ ਵੀ ਲੌਂਗ ਟਰਮ ਸਾਨੂੰ ਕੋਈ ਬਹੁਤਾ ਠੀਕ ਹੈ, ਇੰਡੀਵਿਜੂਅਲੀ ਤਾਂ ਕੋ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ, ਲੇਕਿਨ ਇਹ ਅਲਟੀਮੇਟਲੀ ਬਹੁਤਾ ਤਬਕਾ ਇਹਨਾਂ ਦਾ ਆਰਐਸਐਸ ਦੀ ਮੁਖਤਾਰਾ ਦੇ ਨਾਲ ਹੀ ਚਲਾ ਗਿਆ, ਸੋ ਕਾਲਡ ਮੁਖਤਾਰਾ। ਫਿਰ ਉਹਨਾਂ ਨੇ ਕਿਹਾ ਵੀ ਇੱਥੇ ਵੀ ਨੌਜਵਾਨ ਅਜੇ ਜਿਹੜੇ ਨੇ ਰੈਫਰੈਂਡਮ ਦੀ ਵੀ ਗੱਲ ਕਰਦੇ ਨੇ, ਤੋ ਇਹ ਇੱਕ ਬੜੀ ਚੰਗੀ ਗੱਲ ਹੈ ਕਿ ਵੀ ਜੇ ਬੜੌਦਾ ਸ਼ਹਿਰ 'ਚ ਰੈਫਰੈਂਡਮ 20 ਔਰ ਇਹ ਸੋਸ਼ਲ ਮੀਡੀਆ ਦੀ ਬਦੌਲਤ ਜਿਹਦੀ ਚਰਚਾ ਚਾਰ 'ਚ ਫਿਰ ਹੈ। ਬਾਕੀ ਉਹਨਾਂ ਨੇ ਦੱਸਿਆ 20 ਗ੍ਰਾਮ ਬੂੰਦੀ, ਤੀਸਰਾ ਹਿੱਸਾ ਕੇਲਾ, ਇਹ ਤਾਂ ਫਿਰ ਉਹ ਨਾਲ ਹੀ ਹੈ ਨਾ ਜੀ, ਚਲੋ ਤੀਸਰਾ ਹਿੱਸਾ ਤਾਂ ਦਿੰਦੇ ਨੇ। ਤੇ ਉਹਨਾਂ ਨੇ ਕਿਹਾ ਜੀ ਸਾਡਾ ਦੇਖ ਕੇ ਮੂੰਹ 'ਚ ਉਂਗਲਾਂ ਪਾਉਂਦੇ ਨੇ, ਮੰਜ਼ਿਲ ਸਾਡੀ ਕਰੀਬ ਹੈ ਵੀ ਜੁੜੇ ਰਹੋ। ਬਾਕੀ ਉਹਨਾਂ ਨੇ ਕਿਹਾ ਜੀ ਆਪਣੇ ਵਰਗਾ ਲੀਡਰ ਵੈਸੇ ਉੱਤੇ ਕਿਹਾ ਸੀ, ਥੱਲੇ ਤਾਂ ਆਪਣੇ ਵਰਗਾ ਬੰਦਾ ਹੀ ਕਿਹਾ ਜੀ। ਹੁਣ ਸਾਨੂੰ ਨਹੀਂ ਪਤਾ ਵੀ ਅਸੀਂ ਜਿਹੜਾ ਇਹ ਸਾਰੇ 'ਚ ਲੀਡਰ ਵਾਲੇ ਰੋਲ 'ਚ ਕਿੱਥੋਂ ਆਉਂਦੇ ਆ, ਪਰ ਸਾਡਾ ਕੰਮ ਜਾਗਰੂਕਤਾ ਪੈਦਾ ਕਰਨਾ ਹੈ। ਔਰ ਮੈਂ ਸਮਝਦਾ ਵੀ ਮਹਾਰਾਜ ਦੀ ਕਿਰਪਾ ਨਾਲ ਇਹ ਗੁਰੂ ਦੀ ਆਪਣੀ ਵਡਿਆਈ ਹੈ, ਜਿਸ ਦੇ ਸਿਰ ਤੇ ਸਤਿਗੁਰੂ ਹੱਥ ਰੱਖਣ ਸੇਵਾ ਲੈ ਲੈਂਦੇ ਨੇ। ਜੀ ਜੀ ਬਿਲਕੁਲ। ਅੱਜ ਮੈਂ ਨਹੀਂ, ਬਹੁਤ ਸਾਰੇ ਜਿਹੜੇ ਨੇ ਈਵਨ ਪੰਜਾਬ ਦੀ ਧਰਤੀ ਤੇ ਕਿਸ ਕਿਸਮ ਦੇ ਚੈਲੰਜਸ ਨੂੰ ਫੇਸ ਕਰਦੇ ਆ, ਇਹ ਅਵੇਅਰਨੈਸ ਪੈਦਾ ਕਰ ਰਹੇ ਨੇ। ਬਾਕੀ ਸਤਿਗੁਰੂ ਨੇ ਜਿਸ ਦੇ ਸਿਰ ਤੇ ਹੱਥ ਰੱਖਣਾ ਉਸ ਤੋਂ ਸੇਵਾ ਲੈ ਲੈਣੀ ਹੈ। ਗੁਰੂ ਆਪ ਹੀ ਉਹਨਾਂ ਨੂੰ ਫਿਕਰ ਹੈ ਵੀ ਕੌਮ ਨੂੰ ਕਿਵੇਂ ਘਰ ਘਾਟ ਵਾਲੀ ਬਣਾਉਣਾ ਹੈ, ਕਿਉਂਕਿ ਗੁਰੂ ਆਪ ਹੀ ਪਿਤਾ ਨੇ ਔਰ ਉਹਨਾਂ ਦਾ ਇਕਰਾਰਨਾਮਾ ਹੈ 10ਵੇਂ ਪਾਤਸ਼ਾਹ ਦਾ, ਪੰਥ ਖਾਲਸਾ ਖੇਤੀ ਮੇਰੀ ਹੌਂ ਸੰਭਾਲ ਕਰੋ ਤਿਸ ਕੇਰੀ। ਔਰ ਵੀਰ ਗੁਰਕੀਰਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਨਾਲ ਨੇ ਨੋ ਡਾਕਟਰ ਸਾਹਿਬ ਬ੍ਰੇਕ ਨਹੀਂ ਲੈਣੀ ਹੈਗੀ ਕਿਉਂਕਿ ਟਾਈਮ ਘੱਟ ਹੈ, ਤਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ। ਸਿੱਖ ਇਤਿਹਾਸ ਦੇ ਹਵਾਲੇ ਨਾਲ 1807 ਦੇ ਵਿੱਚ ਅੱਜ ਦੇ ਦਿਨ ਮਹਾਰਾਜਾ ਰਣਜੀਤ ਸਿੰਘ ਨੂੰ ਚਾਰਲਸ ਮੈਟਕਾਫ ਮਿਲਿਆ ਜੀ, ਔਰ ਬਾਅਦ ਦੇ ਵਿੱਚ 1809 ਚ ਅੰਮ੍ਰਿਤਸਰ ਦੀ ਸੰਧੀ ਸਤਲੁਜ ਦਰਿਆ ਹੱਦ ਮਿੱਥੀ ਗਈ ਜੀ। 1931 ਚ ਜਿਹੜਾ ਤਰਨਤਾਰਨ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਸ਼ੁਰੂ ਹੋਈ। ਇਹ ਸਰੋਵਰ 1590 ਚ ਗੁਰੂ ਅਰਜਨ ਸਾਹਿਬ ਨੇ ਬਣਾਇਆ ਸੀ। 1982 ਚ ਜਿਹੜਾ ਧਰਮਯੁੱਧ ਮੋਰਚਾ ਚੱਲ ਰਿਹਾ ਸੀ, ਉਹਨਾਂ ਦੇ ਕੈਦੀਆਂ ਨੂੰ ਇੱਕ ਟ੍ਰੇਨ ਰਾਹੀਂ ਫਿਰੋਜ਼ਪੁਰ ਜੇਲ੍ਹ ਚ ਲਿਜਾਇਆ ਜਾ ਰਿਹਾ ਸੀ ਤੇ 34 ਸਿੱਖ ਜਿਹੜੇ ਨੇ ਟ੍ਰੇਨ 'ਚ ਸਵਾਰ ਸੀ ਜਦੋਂ ਕਿ ਉਸ ਦੀ ਟੱਕਰ ਹੋਈ
ਔਰ ਉਹ ਜਾ ਰਹੇ ਸੀ ਬੱਸ ਦੇ ਵਿੱਚ, ਉਹ ਟ੍ਰੇਨ ਨਾਲ ਟੱਕਰ ਹੋਈ ਤਰਨਤਾਰਨ ਦੇ ਨੇੜੇ ਔਰ 34 ਸਿੱਖ ਉਹਦੇ 'ਚ ਸ਼ਹੀਦ ਹੋਏ। 1991 ਚ ਅੱਜ ਦੇ ਦਿਨ ਬੱਲੋਵਾਲੀ ਪਿੰਡ ਦੇ ਵਿੱਚ ਇੱਕ ਅਸਲ ਮੁਕਾਬਲਾ ਹੋਇਆ, ਜਿਹੜਾ ਸੀਤਲ ਸਿੰਘ ਮੱਤੇ ਨੰਗਲ ਤੇ 4 ਸਾਥੀ ਸ਼ਹੀਦ ਹੋਏ। 48 ਘੰਟੇ ਮੁਕਾਬਲਾ ਚੱਲਿਆ, ਬੁਲਟ ਪ੍ਰੂਫ ਟਰੈਕਟਰ ਵੀ ਇਸਤੇਮਾਲ ਹੋਏ ਔਰ ਸਿੰਘ ਜੂਝ ਕੇ ਔਰ ਬਹੁਤ ਸਾਰੇ ਉਹਨਾਂ ਨੂੰ CRPF ਔਰ ਦੂਜਿਆਂ ਨੂੰ ਮਾਰ ਕੇ ਸ਼ਹੀਦ ਹੋਏ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1297 ਚ ਸਟਰਲਿੰਗ ਬ੍ਰਿਜ ਦੀ ਲੜਾਈ ਦੇ ਵਿੱਚ ਸਕਾਟ ਵਾਲਿਸ ਨੇ ਅੰਗਰੇਜ਼ਾਂ ਨੂੰ ਹਰਾਇਆ। 1853 ਚ ਪਹਿਲੀ ਇਲੈਕਟ੍ਰਿਕ ਟੈਲੀਗ੍ਰਾਫ ਦਾ ਇਸਤੇਮਾਲ ਹੋਇਆ। 1875 ਚ ਪਹਿਲਾ ਨਿਊਜ਼ਪੇਪਰ ਕਾਰਟੂਨ ਸਟ੍ਰਿਪ ਹੋਂਦ ਦੇ ਵਿੱਚ ਆਈ। 1919 ਚ US ਮੈਰੀਨਸ ਨੇ ਹੋਂਡੂਰਸ ਦੇ ਉੱਤੇ ਅਟੈਕ ਕੀਤਾ। 1959 ਚ US ਕਾਂਗਰਸ ਨੇ ਬਿੱਲ ਪਾਸ ਕਰਕੇ ਫੂਡ ਸਟੈਂਪਸ ਤਾਂ ਕਿ ਗਰੀਬ ਰੋਟੀ ਖਾ ਸਕਣ ਉਹ ਜਾਰੀ ਕਰਨ ਦਾ ਬਿੱਲ ਪਾਸ ਕੀਤਾ। 1986 ਚ ਪ੍ਰੈਜ਼ੀਡੈਂਟ ਹੋਸ਼ਨੇ ਮੁਬਾਰਕ ਨੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਪੀਰੀਜ਼ ਨੂੰ ਰਿਸੀਵ ਕੀਤਾ। 1991 ਚ ਗੋਰਬਾਚੋਫ ਨੇ ਕਿਊਬਾ ਚੋਂ ਹਜ਼ਾਰਾਂ ਰੂਸੀ ਫੌਜੀ ਵਾਪਸ ਸੱਦੇ ਔਰ 1997 ਚ ਸਕਾਟਲੈਂਡ ਨੇ 290 ਸਾਲ ਬਾਅਦ ਵੋਟਾਂ ਪਾ ਕੇ ਆਪਣੀ ਪਾਰਲੀਮੈਂਟ ਐਸਟੈਬਲਿਸ਼ ਕੀਤੀ। ਇਹ ਵਰਲਡ ਹਿਸਟਰੀ ਦੇ ਹਵਾਲੇ ਨਾਲ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤਾ ਨੰਬਰ 97 ਨੂੰ ਚੁਣਿਆ। ਸਾਧ ਸੰਗ ਗੰਗ ਮਿਲ ਸ਼੍ਰੀ ਗੁਰੂ ਸਾਗਰ ਮਿਲੇ, ਗਿਆਨ ਧਿਆਨ ਪਰਮ ਨਿਧਾਨ ਲਿਵਲੀਨ ਹੈ, ਚਰਨ ਕਮਲ ਮਕਰੰਦ ਮਧੂ ਕਰ ਗਤ, ਚੰਦਰਮਾ ਚਕੋਰ ਗੁਰ ਧਿਆਨ ਰਸ ਪੀਨ ਹੈ, ਸ਼ਬਦ ਸੁਰਤ ਮੁਕਤਾਹਲ ਆਹਾਰ ਹੰਸ, ਪ੍ਰੇਮ ਪਦਾਰਥ ਬਿਮਲ ਜਲ ਮੀਨ ਹੈ, ਅੰਮ੍ਰਿਤ ਕਟਾਚ ਅਮਰਾਪਦ ਕਿਰਪਾ ਕਿਰਪਾਲ, ਕਮਲਾ ਕਲ ਪੱਤਰ ਕਾਮਤੇਨ ਅਧੀਨ ਹੈ। ਜੀ। ਇਸ ਕਵਿਤ ਦੇ ਵਿੱਚ ਭਾਈ ਸਾਹਿਬ ਨੇ 3-4 ਅਲੰਕਾਰ ਇਸਤੇਮਾਲ ਕੀਤੇ ਨੇ ਇਹ ਦੱਸਣ ਦੇ ਲਈ ਕਿ ਜਦੋਂ ਸਿੱਖ ਗੁਰੂ ਦੇ ਨਾਲ ਜੁੜਦਾ ਹੈ, ਅਕਾਲ ਪੁਰਖ ਦੀ ਬਖਸ਼ਿਸ਼ ਹੁੰਦੀ ਹੈ, ਤੇ ਫਿਰ ਕਿਵੇਂ ਜਿਹੜਾ ਹਿੰਦੂ ਥਾਟ ਦੇ ਵਿੱਚ ਸਵਰਗ ਦੇ ਵਿੱਚ 3 ਚੀਜ਼ਾਂ ਦੀ ਬੜੀ ਗੱਲ ਹੁੰਦੀ ਹੈ। ਇੱਕ ਤਾਂ ਦੁਨੀਆ ਦੇ ਵਿੱਚ ਕਮਲਾ, ਇਹ ਵਿਸ਼ਨੂੰ ਦੀ ਪਤਨੀ ਹੈ, ਇਹਨੂੰ ਲక్ష్ਮੀ ਮਾਤਾ ਵੀ ਕਹਿੰਦੇ ਨੇ, ਲక్ష్ਮੀ ਦੀਆਂ ਚੰਨ 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 ਚੰਨ, ਉਹਨਾਂ ਨੇ ਕਿਹਾ ਵੀ ਉਹ ਲక్ష్ਮੀ ਵੀ ਉਹਦੇ ਮਗਰ ਹੀ ਤੁਰੀ ਫਿਰਦੀ ਹੈ। ਦੂਸਰਾ ਕਲਪੱਤਰ, ਇੱਕ ਕਲਪ ਬ੍ਰਿਛ ਦਾ ਜ਼ਿਕਰ ਹੈ ਕਿ ਸਵਰਗ ਦੇ ਵਿੱਚ ਹੈ, ਉਹਦੇ ਥੱਲੇ ਜੋ ਬੈਠੋ ਮਿਲਦਾ ਹੈ ਮੰਗੋ ਜੀ। ਤੇ ਤੀਸਰਾ ਕਾਮਤੇਨ, ਕਿ ਸਵਰਗ ਦੇ ਵਿੱਚ ਕਾਮਤੇਨ ਗਊ ਹੈ। ਇਹ ਵੈਸੇ 14 ਰਤਨ ਸਮੁੰਦਰ ਚੋਂ ਨਿਕਲੇ ਸੀ। ਸੋ ਇਹ ਹਿੰਦੂਆਂ 'ਚ 3 ਚੀਜ਼ਾਂ ਕਿ ਜੀ ਲక్ష్ਮੀ, ਕਾਮਦੇਨ, ਕਲਪ ਬ੍ਰਿਛ। ਤੇ ਭਾਈ ਸਾਹਿਬ ਨੇ ਕਿਹਾ ਕਿ ਵੀ ਜਦੋਂ ਸਿੱਖ ਸਾਧ ਸੰਗਤ ਦੇ ਵਿੱਚ ਮਿਲਦਾ ਹੈ ਤੇ ਇਵੇਂ ਹੀ ਹੈ ਜਿਵੇਂ ਗੰਗਾ ਜਾ ਕੇ ਸਮੁੰਦਰ ਦੇ ਵਿੱਚ ਖਤਮ ਹੋ ਜਾਂਦੀ ਹੈ ਉਹਦੀ ਹੋਂਦ, ਇਸੇ ਤਰ੍ਹਾਂ ਸਾਧ ਸੰਗਤ ਦੇ ਨਾਲ ਸਿੱਖ ਦੀ ਹਉਮੈ ਖਤਮ ਹੋ ਜਾਂਦੀ ਹੈ ਤੇ ਸ਼੍ਰੀ ਗੁਰੂ ਸਾਗਰ ਮਿਲੇ, ਉਹ ਸਤਿਗੁਰੂ ਸਾਗਰ ਰੂਪ ਸਤਿਗੁਰੂ ਨੂੰ ਮਿਲ ਪੈਂਦਾ ਹੈ। ਗਿਆਨ ਧਿਆਨ ਪਰਮ ਨਿਧਾਨ ਲਿਵਲੀਨ ਹੈ, ਉਹਦੇ ਅੰਦਰ ਨੌਲੇਜ ਔਰ ਕੰਟੈਂਪਲੇਸ਼ਨ ਦੋਨੋਂ ਚੀਜ਼ਾਂ ਆ ਜਾਂਦੀਆਂ ਨੇ, ਖਜ਼ਾਨੇ ਮਿਲਦੇ ਨੇ। ਚਰਨ ਕਮਲ ਮਕਰੰਦ ਮਧੂ ਕਰਗਤ, ਜਿਵੇਂ ਸ਼ਹਿਦ ਦੀ ਮੱਖੀ ਰਸ ਨਾਲ ਜੁੜਦੀ ਹੈ, ਇਵੇਂ ਗੁਰੂ ਦੇ ਕਮਲ ਰੂਪੀ ਚਰਨਾਂ ਦੇ ਨਾਲ ਸਿੱਖ ਜੁੜ ਕੇ ਚੰਦਰਮਾ ਚਕੋਰ, ਚਕੋਰ ਇੱਕ ਪੰਛੀ ਹੈ ਜਿਹਦਾ ਚੰਦਰਮਾ ਦੇ ਨਾਲ ਪਿਆਰ, ਉਸ ਨੂੰ ਬਿਆਨ ਕੀਤਾ ਜਾਂਦਾ ਹੈ ਵੀ ਸਿੱਖ ਉਸ ਚਕੋਰ ਦੀ ਤਰ੍ਹਾਂ ਚੰਦਰਮਾ ਨੂੰ ਪਿਆਰ ਕਰਦੇ ਹੈ, ਗੁਰੂ ਦੇ ਧਿਆਨ ਦੇ ਰਸ ਵਿੱਚ ਭਿੱਜ ਜਾਂਦਾ ਹੈ। ਸ਼ਬਦ ਸੁਰਤ ਮੁਕਤਾਹਲ ਆਹਾਰ ਹੰਸ, ਹੰਸ ਬਾਰੇ ਕਿਹਾ ਜਾਂਦਾ ਹੈ ਕਿ ਜੀ ਉਹ ਮੋਤੀ ਚੁਗਦਾ ਹੈ। ਇਸੇ ਤਰ੍ਹਾਂ ਸਿੱਖ ਦੀ ਸੁਰਤ ਸ਼ਬਦ ਦੇ ਨਾਲ ਜੁੜ ਕੇ ਉਹ ਹੰਸ ਵਾਂਗ ਮੋਤੀ ਚੁਗਦਾ ਹੈ, ਬਗਲੇ ਵਾਂਗ ਮੱਛੀਆਂ ਨਹੀਂ ਖਾਂਦਾ। ਪ੍ਰੇਮ ਪਰਮਾਰਥ ਬਿਮਲ ਜਲ ਮੀਨ ਹੈ, ਜਿਵੇਂ ਮੱਛੀ ਪਾਣੀ ਦੇ ਨਾਲ ਓਤ ਪ੍ਰੋਤ ਹੁੰਦੀ ਹੈ, ਪਾਣੀ ਬਿਨਾ ਮਰ ਜਾਂਦੀ ਹੈ, ਇਵੇਂ ਸਿੱਖ ਗੁਰੂ ਦੇ ਪਿਆਰ ਦੇ ਵਿੱਚ ਹੀ ਜਿਉਂਦਾ ਹੈ ਤੇ ਉਸ ਤੋਂ ਵਿਛੜ ਕੇ ਉਹ ਨਹੀਂ ਜੀਸ। ਅੰਮ੍ਰਿਤ ਕਟਾ, ਜੇ ਇਵੇਂ ਹੁੰਦਾ ਹੈ ਚੰਨ ਚਕੋਰ ਮੱਛੀ ਪਾਣੀ ਔਰ ਜਿਹੜਾ ਪਰਮ ਨਿਧਾਨ, ਤੇ ਫਿਰ ਅੰਮ੍ਰਿਤ ਕਟਾਜ ਅਕਾਲ ਪੁਰਖ ਦੇ ਅੰਮ੍ਰਿਤ ਵਰਗੇ ਨੈਣ ਉਸ ਦੇ ਉੱਤੇ ਪੈਂਦੇ ਨੇ, ਅਮਰਾਪਦ ਉਸ ਨੂੰ ਅਮਰ ਕਰ ਦਿੰਦੇ ਨੇ। ਕਿਰਪਾ ਕਿਰਪਾਲ, ਸਤਿਗੁਰੂ ਕਿਰਪਾ ਕਰਕੇ ਕਿਰਪਾਲੂ ਹੁੰਦੇ ਨੇ। ਤੇ ਕਮਲਾ ਕੁਲ ਪੱਤਰ ਕਾਮਦੇਨ ਅਧੀਨ ਹੈ, ਫਿਰ ਲక్ష్ਮੀ ਮਾਈ ਕਲਪ ਬ੍ਰਿਛ ਤੇ ਕਾਮਦੇਨ ਛਨ 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 ਕਰਦੇ ਮਗਰ ਤੁਰੀ ਹੁੰਦੀ ਹੈ। ਫਿਰ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਇਸ ਨਾਲ ਆਪਣੇ ਵਿਊਜ਼ ਕੇ ਲੈਣੇ ਇਜਾਜ਼ਤ। ਵਿਊਅਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ। ਤਾਂ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਨਰ ਸੁਣਾ ਗਿਆ ਦੋ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।